ओह, बाजी की बने तबीयत तो ठीक है? कुछ भी नहीं है इधर, मेरे बस सिर में पीड़ है ਤਾਂ ਕਰਕੇ। पीड़ है? हाँ सर्दी की वजह तो होनी है मोड़। मैं चाह बना के लिया ਤੁਹਾਡੇ ਵਾਸਤੇ। नहीं कोई नहीं लोड चाह दी, बस तू चुप करके बाओ। कोई गलत नहीं हुई? क्यों इतना गुस्से ਚ हो? हैदर तू की चाहता है? मैं अगे इतनी परेशान हूं, तू मैनू तो मोर परेशान करदा पे बुला बुला के। नालिया भैन मैं तेरा गिरा भी हां यार, मैं तेरा तू- दोस्त भी हां, कोई गल तू नहीं मेरा शेयर दोस्त कर भी दे है, तू मेरा भरा भी है, मैनू पता है मैं तेरे नाल शेयर करनियां गल्लां, लेकिन मैनू साह दे काट लैने जे अगर सानू कटण दे ते मोर सोण ओ वकील जड़ा दी दे घर मैं गई हां मुस्कोट अहमद वास्ते। भाई। हाँ उसका चाचा है एक, ते ਉਹਨਾਂ ਦਾ ਕੋਈ ਆਪਸ ਵਿੱਚ ਜ਼ਮੀਨਾਂ ਦਾ ਰੋਲਾ ਚੱਲਦਾ ਪਿਆ ਹੈ, अच्छा ਤੇ ਉਸ ਮੈਨੂੰ ਆਖਿਆ ਕਿ ਤੂੰ ਅਹਿਮਦ ਸ਼ੇਰ ਦੇ ਖਿਲਾਫ ਨਾ ਸੋਸ਼ਲ ਮੀਡੀਆ ਤੇ ਬਿਆਨ ਦੇ। ਤੁਸੀਂ ਕਿਉਂ ਬਿਆਨ ਦੇਵਣਾ? ਤੁਹਾਡਾ ਇਤਨਾ ਉਸ ਭਲਾ ਕੀਤਾ ਹੈ ਤੇ ਤੁਸੀਂ ਉਹਦੇ ਖਿਲਾਫ ਬਿਆਨ ਦੇਵਣਾ ਹੈ? हैदर कुछ चीज़ें ऐसी हैं जिन्हों का तेनू नहीं पता, लेकिन मैं उसके बावजूद भी ਉਹਦੇ ਚਾਚੇ ਨੂੰ ਜਵਾਬ ਦੇ ਛੱਡਿਆ ਵੀ ਮੈਂ ਇਹ ਕੰਮ ਕੋਈ ਨਹੀਂ ਕਰਨਾ, ਲੇਕਿਨ ਉਹ ਮੈਨੂੰ ਬਲੈਕਮੇਲ ਕਰਦਾ ਪਿਆ, ਮੈਨੂੰ ਮਜਬੂਰ ਕਰਦਾ ਪਿਆ ਵੀ ਤੂੰ ਇਹ ਕੰਮ ਕਰਨਾ ਹੈ ਤੇ ਕਰਨਾ ਹੈ। ਹੈਦਰ ਮੈਨੂੰ ਤੇਰੀ ਜਾਨ ਦਾ ਵੀ ਖਤਰਾ ਹੈ ਤੇ ਮੈਂ ਨਹੀਂ ਚਾਹਦੀ ਮੇਰਾ ਚੰਨਾ ਤੇ ਤਾਰਿਆਂ ਵਰਗਾ ਵਿਰਾ ਇਹਨੂੰ ਕੁਝ ਹੋਵੇ। ਉਹ ਅੱਲਾ ਦੀ ਖੈਰ ਹੈ, ਕੁਝ ਵੀ ਨਹੀਂ ਹੁੰਦਾ। ਤੇ ਮੈਂ ਤਾਂ ਨਾ ਤੁਸੀਂ ਭਾਈ ਅਹਿਮਦ ਸ਼ੇਰ ਨਾਲ ਗੱਲ ਸ਼ੇਅਰ ਕਰ ਲਓ, ਸ਼ਾਇਦ ਉਹ ਇਸ ਮਸਲੇ ਦਾ ਕੋਈ ਹੱਲ ਕਰੇ। ਨਹੀਂ ਉਹਦੇ ਨਾਲ ਮੈਂ ਕੋਈ ਗੱਲ ਨਹੀਂ ਸ਼ੇਅਰ ਕਰਨੀ ਤੇ ਮੈਂ ਕਰ ਦੇਣਾ, ਤੁਸੀਂ ਨਹੀਂ ਹੈਦਰ ਸਮਝਣ ਦੀ ਕੋਸ਼ਿਸ਼ ਕਰ, ਤੂੰ ਪਾਗਲ ਤਾਂ ਨਹੀਂ ਹੈ? ਕਾਲ ਕਾਲ ਬੈਲ ਬੰਦ ਤੇ ਕਾਲਾਂ ਉਹਦੀਆਂ ਮੋੜ ਆਉਂਦੀਆਂ ਪਈਆਂ ਉਹਦੇ ਚਾਚੇ ਦੀਆਂ। ਔਰ ਮੈਨੂੰ ਨਹੀਂ ਤੂੰ ਚੁੱਪ ਰਹਿ। ਹੈਲੋ अस्सलाम वालेकुम। ਵਾਲੇकुम अस्सलाम। नदिया ही है ना? ਹਾਂਜੀ ਮੈਂ ਨਾਦੀ ਹੀ ਹਾਂ, ਮੇਰਾ ਹੀ ਨੰਬਰ ਹੈ, ਅੱਗੇ ਗੱਲ ਨਹੀਂ ਹੋਈ ਤੁਹਾਡੇ ਨਾਲ। तो वो की सोचे ही बस जवाब नहीं आया। ਚਾਚਾ ਮੇਰੀ ਗੱਲ ਸੁਣ, ਪਹਿਲੇ ਤੂੰ ਬੜੇ ਮਿੱਠੇ ਮੂੰਹ ਨਾਲ ਮੈਨੂੰ ਆਖਿਆ ਕਿ ਤੂੰ ਮੇਰੀ ਧੀ ਹੈ, ਇਹ ਹੈ ਉਹ ਹੈ, ਤੇ ਹੁਣ ਤੂੰ ਇੰਜ ਕਿਉਂ ਕਰਦਾ ਪਿਆ? ਮੈਂ ਲਿਹਾਜ਼ਾ ਇਹ ਕੰਮ ਨਹੀਂ ਕਰ ਸਕਦੀ ਤੇਰੀ अच्छा ਮੈਂ मेरी एक काम ना की तो ही ते अगला स्टेप जेड़ा ना अंजाम बड़ा बुरा उसे। ठीक है? ਅੰਜਾਮ ਬੜਾ ਬੁਰਾ ਉਸੀ ਕੀ ਮਤਲਬ ਚਾਚਾ ਤੇਰਾ? विराट तेरे पैर है ना? ਮੇਰੀ ਜਾਨ ਤੂੰ ਵੱਧ ਕੇ ਮੇਰਾ ਵਿਰਾਹ ਹੈ, ਮੈਂ ਆਂਦੀਆਂ ਮੈਨੂੰ ਇਹਦੀ ਜਗ੍ਹਾ ਤੇ ਮੌਤ ਆ ਜਾਵੇ, ਇਹਨੂੰ ਭਾਜੀ ਕੁਝ ਮੇਰੀ ਨਾ ਗੱਲ ਕਰਾਂ ਨਾ, ਕੀ ਹਾਲ ਹੈ? ओ ना ना वे दे देखण तू भी जाना है। ਅੱਲਾ ਨਾ ਕਰੇ ਚਾਚਾ ਮੇਰੇ ਵਿਰਾਹ ਨੂੰ ਕੁਝ ਨਾ ਕਿਹਾ, ਮੇਰੇ ਵਿਰਾਹ ਨੂੰ ਕਦੀ ਵੀ ਸ਼ਾਲਾ ਕੁਝ ਨਾ ਹੋਵੇ। चलो जे अच्छा नहीं है ते मुड़ बचा ले मुंडे दी गल मन। ਠੀਕ ਹੈ ਚਾਚਾ, ਤੂੰ ਮੈਨੂੰ ਜਿਵੇਂ ਆਖਿਆ ਮੈਂ ਉਂਝੇ ਕਰਦਾ, ਪਰ ਮੇਰੇ ਵਿਰਾਹ ਨੂੰ ਕੁਝ ਨਾ ਆਵਾਜ਼ ਆਖੀ। ਓਪਨ ਕਰ ਦੇ, ਮੈਂ ਨਹੀਂ ਸੁਣਾ ਮੈਂ ਕੀ ਆਖ ਕੀ ਹੈ। चलो ठीक है इस गल ते तवज्जो कर। ਠੀਕ ਹੈ ਚਾਚਾ, ਜਿਵੇਂ ਤੂੰ ਆਖਿਆ ਉਂਝੇ ਮੈਂ ਕਰ ਲਈ ਸਾਂ। ਕੀ ਦਿਨ ਕਾਲ ਤੇ ਠੀਕ ਹੀ ਹੈਦਰ ਉਹ ਮੈਨੂੰ ਬਲੈਕਮੇਲ ਕਰਦਾ ਪਿਆ ਕਿ ਤੇਰਾ ਇੱਕੋ ਇੱਕ ਵਿਰਾਹ ਹੈ, ਅਗਰ ਤੂੰ ਉਹਦੀ ਜ਼ਿੰਦਗੀ ਚਾਹੁੰਦੀ ਹੈ ਨਾ ਤੇ ਜੋ ਤੈਨੂੰ ਮੈਂ ਆਖਿਆ ਨਾ ਉਹ ਬਿਆਨ ਦੇਵਣ ਦਾ, ਉਹ ਤੂੰ ਬਿਆਨ ਦੇ। ਅਗਰ ਤੂੰ ਉਹਦੀ ਜ਼ਿੰਦਗੀ ਨਹੀਂ ਚਾਹੁੰਦੀ ਤੇ ਮੋੜ ਨਾ ਦੇ, ਠੀਕ ਹੈ ਮੈਂ ਤੇਰੇ ਵਿਰਾਹ ਨੂੰ ਕਤਲ ਕਰ ਦੇ ਸਕਦੀ। ਹੈਦਰ ਤੂੰ ਤਾਂ ਮੇਰਾ ਭਾਈ ਹੈ। ਤੁਸੀਂ ਮੇਰੀ ਗੱਲ ਸੁਣੋ, ਅਸੀਂ ਨਾ ਉਹਨਾਂ ਦੇ ਕੋਈ ਵੀ ਕਦਮ ਉਠਾਉਣ ਤੋਂ ਪਹਿਲੇ ਅਸੀਂ ਜਗ੍ਹਾ ਹੀ ਛੱਡ ਦਿੰਦੇ ਆ, ਉਹ ਠੀਕ ਨਹੀਂ। ਹੈਦਰ ਜਗ੍ਹਾ ਲੱਭਣ ਵਾਲੇ ਲੱਭ ਲੈਂਦੇ ਨੇ ਮੇਰਾ ਪੁੱਤਰ, ਤੈਨੂੰ ਕਿਉਂ ਨਹੀਂ ਸਮਝ ਆਉਂਦੀ ਪਈ? ਤੇ ਤੂੰ ਮੇਰਾ ਵਿਰਾਹ ਬੇਸ਼ੱਕ ਨਿੱਕਾ ਵੇਖਣ ਤੇ ਵੀ ਅੱਛਾ ਇੱਕੋ ਬਾਜੀ ਇੱਕ ਕੁਝ ਵੀ ਨਹੀਂ ਹੁੰਦਾ। ਤੇ ਮੈਂ ਤਾਂ ਤੁਹਾਨੂੰ ਮੋੜੂਗਾ ਮਸ਼ਵਰਾ ਦੇ ਸਕੇ ਇੱਕ ਵਾਰੀ ਬਿਹਤਰ ਤੇ ਹੈ ਹੁਣ ਮੈਨੂੰ ਇਸ ਅਹਿਮਦ ਸ਼ੇਰ ਦੇ ਚਾਚੇ ਵੀ ਆਖਿਆ ਕਿ ਤੈਨੂੰ ਮੂੰਹ ਮੰਗੀ ਕੀਮਤ ਦੇ ਸਾ ਮੈਂ ਕਿੰਤਾ ਨੂੰ ਕੀ ਕਰਨਾ ਹੈ, ਔਰ ਉਸ ਗੱਲ ਤੇ ਮੈਂ ਨਹੀਂ ਆਈ ਤੇ ਉਸ ਤੇਰੀ ਜਾਨ ਦੀ ਬਾਜ਼ੀ ਲਾ ਤੁਸੀਂ ਇਹ ਮਸ਼ੀਨ ਨੂੰ ਦੱਸ ਕਿਉਂ ਨਹੀਂ ਸਕਦੇ ਕੀ ਵਿੱਚ ਗੱਲ ਕੀ ਹੈ? ਮੈਨੂੰ ਉਹ ਤਾਂ ਦੱਸ ਦਿਓ। ਤੁਸੀਂ ਇਹ ਮਸ਼ੀਨ ਨਾਲ ਕਿਉਂ ਨਹੀਂ ਗੱਲ ਸ਼ੇਅਰ ਕਰਦੇ ਪਏ? ਹੈਦਰ ਵਜ੍ਹਾ ਇਹ ਹੈ ਕਿ ਮੈਂ ਉਹਨੂੰ ਪਸੰਦ ਕਰਨ ਲੱਗ ਗਈ ਹਾਂ ਤੇ ਮੈਂ ਉਹਨੂੰ ਪ੍ਰਪੋਜ਼ ਕੀਤਾ। ਉਸ ਬੰਦੇ ਮੈਨੂੰ ਦੋ ਕੁਝ ਕੇ ਜਵਾਬ ਦਿੱਤਾ ਔਰ ਉਸ ਤੋਂ ਮੈਨੂੰ ਇਹ ਆਖਿਆ ਕਿ ਅੱਜ ਤੋਂ ਬਾਅਦ ਮੇਰੀਆਂ ਨਜ਼ਰਾਂ ਦੇ ਸਾਹਮਣੇ ਤੂੰ ਆਈ ਹੋ ਤੇ ਮੇਰੇ ਤੋਂ ਬੁਰਾ ਬੰਦਾ ਕੋਈ ਨਾ ਹੋਸੀ। ਮੈਂ ਉਸ ਵਜ੍ਹਾ ਤੋਂ ਮਜਬੂਰ ਹਾਂ, ਮੈਂ ਉਹਦੇ ਨਾਲ ਕੁਝ ਵੀ ਨਹੀਂ ਕਰਵਾਉਣਾ ਚਾਹੁੰਦੀ। ਮੈਂ ਉਸ ਨਾਲ ਮੁਹੱਬਤ ਕਰਦੀ ਹਾਂ, ਉਸ ਨਾਲ ਪਿਆਰ ਕਰਦੀ ਹਾਂ, ਉਹ ਬੇਸ਼ੱਕ ਮੇਰੇ ਨਾਲ ਨਹੀਂ ਕਰਦਾ, ਇਹ ਯਕਤਰਫੀ ਮੁਹੱਬਤ ਹੈ, ਲੇਕਿਨ ਹੈਦਰ ਮੈਂ ਤਾਂ ਪਿਆਰ ਕਰਦੀ ਹਾਂ ਨਾ, ਉਹਨੂੰ ਸਮਝਦੀ ਹਾਂ। ਬਾਜੀ ਤੁਹਾਨੂੰ ਪਤਾ ਵੀ ਹੈ ਉਹ ਸ਼ਾਦੀशुदा ਹੈ ਔਰ ਇਸ ਗੱਲੋਂ ਤਾਂ ਉਹ ਵੀ ਸੱਚੇ ਹੀ ਹੈ ਨਾ। ਤੁਸੀਂ ਉਸ ਦੇ ਬਾਵਜੂਦ ਹੈਦਰ ਦੋ ਬੀਵੀਆਂ ਵੀ ਹੁੰਦੀਆਂ ਨੇ, ਠੀਕ ਹੈ ਘਰ ਬੀਵੀ ਵੀ ਹੋਵੇ, ਦੋ ਬੀਵੀਆਂ ਨੂੰ ਛੱਡ ਦੇ, ਘਰ ਬੀਵੀ ਵੀ ਹੋਵੇ। ਅੱਛਾ ਇਸ ਜਿਹੜੇ ਨੂੰ ਤੁਸੀਂ ਛੱਡੋ ਇੱਥੇ ਹੀ ਤੇ ਮੈਂ ਕੋਸ਼ਿਸ਼ ਕਰਦਾ ਮਕਾਨ ਹੋਰ ਲੱਭਣ ਦੀ, ਅਸੀਂ ਮਕਾਨ ਹੀ ਚੇਂਜ ਕਰਦੇ ਹਾਂ। ਨਹੀਂ ਮਕਾਨ ਨੇ ਮੈਂ ਕਰ ਲਈ ਸਾਂ। ਮੇਰੀ ਗੱਲ ਸੁਣ, ਅੱਜ ਤੋਂ ਬਾਅਦ ਤੂੰ ਘਰੋਂ ਬਾਹਰ ਨਹੀਂ ਨਿਕਲਣਾ। ਮੈਂ ਘਰ ਨਹੀਂ ਵੀ ਵਧੀ, ਕੋਈ ਆਇਆ ਵੀ ਹੈ ਤੇ ਕੁੰਡੀ ਨਹੀਂ ਖੋਲਣੀ।
ਚਲ ਠੀਕ ਹੈ ਹਾਂ। ਤੁਸੀਂ ਵੀ ਮੈਂ ਤਾਂ ਨਾ ਬਾਹਰ ਇਤਨਾ ਕੋਸ਼ਿਸ਼ ਕਰੋ ਮੈਨੂੰ ਕੁਝ ਨਹੀਂ ਹੁੰਦਾ, ਮੈਨੂੰ ਕੁਝ ਹੋ ਵੀ ਜਾਵੇ ਨਾ ਨਹੀਂ ਤੇ ਕਿਉਂ ਬਾਜੀ ਕਦੀ ਤੁਹਾਨੂੰ ਤੈਨੂੰ ਕਿਉਂ ਕੁਝ ਕੁਝ ਨਾ ਹੋਵੇ, ਬਸ ਕਦੀ ਵੀ ਕੁਝ ਨਾ ਹੋਵੇ, ਮੈਂ ਕਰ ਲੈਂਦੀ ਆ ਜੋ ਵੀ ਕਰਨਾ ਹੋਇਆ। ਵੇਖ ਵੇਖ ਫਿਰਾਂ ਦਾ ਹਾਲ ਵੇਖ। ਮੇਰੇ ਵਿਆਹ ਨੂੰ ਛੱਡ ਦੇ ਚਾਚਾ, ਤੇਰੀ ਮਿਹਰਬਾਨੀ। ਬਾਜੀ ਮੈਂ ਤਾਂ ਨਾ ਹੀ ਮੈਨੂੰ ਬਚਾ ਲਾਇਆ ਤੂੰ ਇਧਰ ਤੂੰ ਤੇਰਾ ਕੀ ਹਾਲ ਕਿਸੇ ਵੀ ਨਹੀਂ ਬਚਾਣਾ। ਤਮੀਜ਼ ਤੇ ਦੇ ਰਹੀ ਮੇਰੇ ਬਦਮਾਸ਼ ਨਾ ਕਰ। ਬਾਜੀ ਮੈਨੂੰ ਬਚਾ ਲਾਇਆ ਤੂੰ। ਚਾਚਾ ਮੇਰੀ ਗੱਲ ਸੁਣ, ਮੈਂ ਤੇਰੇ ਅੱਗੇ ਹੱਥ ਜੋੜਦੀ ਆ ਚਾਚਾ, ਮੈਂ ਤੇਰੀ ਗੱਲ ਮੰਨਦੀ ਆ, ਲੇਕਿਨ ਮੇਰੇ ਵੀਰਾਂ ਨੂੰ ਕੁਝ ਨਾ ਆਖ, ਮੇਰੇ ਵੀਰਾਂ ਨੂੰ ਛੱਡ ਦੇ। ਨੋ 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 ਤੂੰ ਹੁਣੇ ਬਿਆਨ ਸੁਣ ਲਵੀਂ ਆਪਣੇ ਮੋਬਾਈਲ ਤੇ, ਮੈਂ ਹੁਣੇ ਆਪਣੇ ਫੋਨ ਤੋਂ ਵੀਡੀਓ ਬਣਾ ਕੇ ਟਿਕਟੌਕ ਤੇ ਲਾਉਂਦੀ ਆ ਚਾਚਾ। ਤੇ ਅੱਗੇ ਤੈਨੂੰ ਮੈਂ ਪਿਆਰ ਨਾਲ ਸਮਝਿੰਦਾ ਰਿਹਾ, ਉਦੋਂ ਕਿਉਂ ਨਹੀਂ ਮੰਨੀ? ਚਾਚਾ ਬਸ ਅਗਰ ਮੈਨੂੰ ਧੀ ਸਦਿਆ ਜਾਂ ਨਾ, ਉਸ ਧੀ ਦੀ ਲਾਜ ਰੱਖ ਲੈ, ਮੇਰੇ ਵੀਰਾਂ ਨੂੰ ਛੱਡ ਦੇ। ਮੇਰੇ ਵੀਰਾਂ ਹੁਣ ਸਹੀ ਹੈ, ਕੁੱਤੀ ਅੱਡਾ ਵੇਖ ਕੇ ਖਲੋਂਦੀ ਹੈ, ਪਤਾ ਲੱਗਾ ਹੀ ਨਾ। ਚਾਚਾ ਤੂੰ ਬਸ ਇੰਤਜ਼ਾਰ ਕਰ, ਤੂੰ ਹੁਣੇ ਵੀਡੀਓ ਵੇਖ ਸੇ ਆਮਾ ਛੇੜ ਦੇ ਖਿਲਾਫ। ਚਾਚਾ ਮੇਰੇ ਵੀਰਾਂ ਨੂੰ, ਚਾਚਾ ਬਸ ਕਰ। ਛੱਡ ਦੇ ਨੂੰ ਚੱਲ। ਚਾਚਾ ਤੂੰ ਇੰਤਜ਼ਾਰ ਕਰ ਬਸ ਵੀਡੀਓ ਦੀ ਹੁਣੇ। ਜ਼ਿਆਦਾ ਇੰਤਜ਼ਾਰ ਮੈਂ ਨਹੀਂ ਕਰਨੀ ਤੇ ਨਾ ਮੈਂ ਕਦੀ ਕਿਸੇ ਦੀ ਇੰਤਜ਼ਾਰ ਕੀਤੀ ਹੈ। ਠੀਕ ਹੈ ਚਾਚਾ, ਹੁਣੇ ਵੀਡੀਓ ਬਸ ਵੇਖ ਲਈ ਸੇ ਤੂੰ, ਪਰ ਮੇਰੇ ਵੀਰਾਂ ਨੂੰ ਹੁਣ ਕੁਝ ਨਾ ਕਿ ਜੋ ਆਖ ਲਿਆ ਹੀ ਉਹ ਆਖ ਲਿਆ। 10-15 ਮਿੰਟਾਂ ਦੇ ਵਿੱਚ ਮੈਨੂੰ ਵੀਡੀਓ ਨਜ਼ਰ ਆਉਣੀ ਚਾਹੀਦੀ। ਅਬ ਕਾਲ ਕੱਟ ਦੇ ਨਹੀਂ ਤਾਂ ਮੈਂ ਚਾਚਾ ਅੱਲਾ ਦਾ ਨਾਂ ਹੀ ਨਹੀਂ ਯਾਰ, ਅਸਾਂ ਤੁਹਾਡਾ ਕੀ ਵਿਗੜਾਇਆ ਹੈ? ਸਾਡਾ ਕੀ ਕਸੂਰ ਹੈ ਭੈਣਾ ਬਿਰਾਵਾਂ ਦਾ? ਜੇ ਤੁਸੀਂ ਵਿਗੜਾਇਆ ਨਹੀਂ ਤੇ ਮੇਰੇ ਕੰਮ ਵੀ ਤਾਂ ਨਹੀਂ ਨਾ ਆਏ। ਮੇਰੇ ਕੰਮ ਹੁੰਦੇ ਮਸਲੇ ਤੁਹਾਡੇ ਆਪਸ ਦੇ ਆਂ ਤੇ ਤੁਸੀਂ ਸਾਨੂੰ ਵਿਚਲੇ ਸੰਨੇ। ਹੁਣ ਮਸਲੇ ਸਾਰੇ ਹੱਲ ਹੋ ਮਸਲਾ ਜਾਣਗੇ। ਸਾਡੇ ਨਹੀਂ, ਤੁਹਾਡੇ ਵਿੱਚ ਮਸਲਾ ਹੈ। ਤੇਰੀ ਭੈਣ ਨੇ ਗੱਲ ਮੰਨ ਲੈਂਦੀ ਨਾ, ਇਹ ਆ ਨੌਬਤ ਕੋਈ ਨਾ ਆਣੀ। ਇਹਨਾਂ ਪਰ ਚੱਲ ਅੰਦਰ ਢਾਕੋ। ਇਹਨੂੰ ਖੋਲ ਦੇ। सना की अंदर वड़ी हुई है अल्लाह दे बंदा, मैं घंटा हो गया कि मेरे को बो आंदी पई है। हेलो ਐਵੇਂ ਦੇ ਪਈ ਅੰਦਰ ਬੈ ਕੇ। ਇਹ ਤਾਂ ਆਏ ਇੱਥੇ ਮੇਰੇ ਕੋਲ ਇੱਕ ਦੋ ਵਾਰੀ ਰਾਸ਼ਨ ਪਾਣੀ ਲੈਣ ਆਈ ਆ। ਹਾਂ ਤੁਸੀਂ ਤਾਂ ਰਾਸ਼ਨ ਪਾਣੀ ਤੋਂ ਫਿਰ ਅगर ਜ਼ਿਆਦਾ ਹੀ ਹੋ ਗਿਆ, ਤੁਹਾਡੇ ਬੱਚੇ ਦੀ ਮਾਂ ਬਣਨ ਵਾਲੀ ਹੈ। ਮੁਬਾਰਕ ਹੋਵੇ ਤੁਹਾਨੂੰ। सना कोई किसी दे बारे को गल कर देवे तो इहदा मतलब ये तो नहीं कि को सच है। अच्छा ਉਹ ਮਤਲਬ ਝੂਠ ਬੋਲਦੀ ਪਈ ਹੈ ਨਾ? ते झूठ ही है, कहानी पेंदी पई है, बकवास करदी पई है। तेनू मेरे उत्ते शक हुंदा पिया, मैं बंदे उत्ते शक हुंदा पिया। ਆ ਮੈਂ ਸ਼ੇਰਬਾਜ਼ ਕਰ ਯਾਰ, ਹੱਦ ਹੁੰਦੀ ਹੈ ਯਾਰ। ਤੂੰ ਕਿਹੜਾ ਸ਼ਰੀਫ ਬਣਿਆ ਹੋਇਆ ਤੇ ਤੂੰ ਸ਼ਰੀਫ ਵਾਲਾ ਨਕਾਬ ਪਾਇਆ, ਤੂੰ ਹਮਦਰਦ ਬਣਿਆ ਪਤਾ ਸਾਰਿਆਂ ਦਾ। ਇਹ ਹਮਦਰਦੀ ਜਗਾਈਨਾ ਘਰੇ ਤੂੰ ਰਾਸ਼ਨ ਪਾਣੀ ਦੇਣਾ ਤੇ ਬਾਹਰ ਜਾ ਕੇ ਤੂੰ ਮੁਹੱਬਤਾਂ ਕਰਨਾ। ਤੈਨੂੰ ਸ਼ਰਮ ਜ਼ਰਾ ਵੀ ਕੋਈ ਨਹੀਂ ਆਈ? सना तेनू जरूर गलतफहमी हुंदी पई है। ए जरूर ना कोई ए चाल है ना, मैं ऐसा हाँ ना आज तक मैं ऐसी वैसी कोई किसी नाल गल कीती है। हाँ। सना मैं आज तक तेरे अलावा कदी किसी आलू वेख्या ही कदी नहीं। अच्छा। अदालत हजारा लड़की आंदी हन केस लैके, पता नहीं की हो जी दुनिया आंदी है। लेकिन आज ताई मैं किसी दी बहन तू बाद के घट के समझाई कदी नहीं है। हो अच्छा, बाकी सारिया तेरिया धियां बहना ते इस नाल एक तेरा आंख मटक्का हो गया। आंख मटक्का की हाथ तू गाल वध गई। सना यकीन कर जा, मैं गलत शहबाज गल है। कर जा। तू यकीन तेनू एक बारी भी शर्म नहीं आया कि तू की करदा पे? इतना बड़ा धोखा। मैं आज तक कदी तेरे अगे उच्ची जबान नाल गल नहीं कीती, क्योंकि मैनू कदी तेरे बारे कुछ सुनन नू मिलिया ही ना। लेकिन आज ता मुड़ सुनना की है, सबूत दे नाल हर हाजिर हो गई। मेरे खिलाफ साजिश होंदी पई है। अच्छा कोई ना कोई मेरा दुश्मन है जेड़ा इनू नारा ला के ते चाल खेड़दा पिया। हकीकत बिल्कुल कोई नहीं है। या तो कोई वकील करदा पिया, अच्छा। ते या कोई ना कोई मेरा बस कर तू हुण। ए कोई कुछ भी नहीं करदा पे, ए सारा कुछ तू आप कीता है। समझ आई है ना? ते हुण ना मशेर मैं तेरे कोल तलाक लेनी है, तलाक देनी है। तो मैं समझ आई है ना? ते मैं तेरे कोल एक मिनट भी नहीं रहना। तेरा मेरा आज तो बाद मियां बीवी वाला रिश्ता खत्म। सना एक की कीती जाने। सना
ਮੂੰਹ ਛੁਪਾਉਣ ਨਾਲ ਕੀ ਤੂੰ ਲੁਕ ਜਾਸੇਂਗੇ? ਸਾਰੀ ਦੁਨੀਆ ਦੇ ਸਾਹਮਣੇ ਮੈਨੂੰ ਤੂੰ ਗੰਦਿਆ ਕਰ ਛੱਡਿਆ। ਮੈਂ ਸਾਰੀ ਜ਼ਿੰਦਗੀ ਆਪਣੀ ਇੱਜ਼ਤ ਬਣਾ ਕੇ ਮੇਰੀ ਸਾਰੀ ਜ਼ਿੰਦਗੀ ਲੱਗ ਗਈ ਆ। ਮੈਂ ਇੱਕ ਆਪਣੀ ਬੇਸ ਬਣਾਈ ਹੈ, ਇਲਾਕੇ ਦੇ ਵਿੱਚ ਮੇਰਾ ਨਾਂ ਬਣਿਆ ਕਿ ਬਹੁਤ ਚੰਗਾ ਹੈ। ਔਰ ਅੱਲਾਹ ਪਾਕ ਮੇਰੇ ਉੱਤੇ ਇਤਨਾ ਰਾਜ਼ੀ ਆ ਨਾ, ਇੰਤਹਾ ਦਾ ਰਾਜ਼ੀ ਆ। ਮੀਆਂ ਬੀਵੀ ਹਰ ਪਾਸੇ ਖੁਸ਼ੀਆਂ ਹੀ ਖੁਸ਼ੀਆਂ ਹੁੰਦੀਆਂ। ਮੈਂ ਕੀ ਗਲਤੀ ਕੀਤੀ ਹੈ? ਹੈਂ ਕਿਉਂ ਬਰਬਾਦ ਕੀਤਾ ਹੀ ਮੈਨੂੰ? ਅਮਨ ਸ਼ੇਰ ਮੇਰਾ ਬਾਤ ਮੇਰੀ ਨੂੰ ਛੋੜ। ਬੀਵੀ ਮੇਰੇ ਕੋਲੋਂ ਤਲਾਕ ਲੈਂਦੀ ਪਈ ਹੈ, ਕੇਸ ਕਰ ਛੱਡਿਆ ਇਥੋਂ। ਮੇਰੇ ਨੂੰ ਤੂੰ ਵੀ ਮਰ ਜਾ ਤੇ ਤੇਰੀ ਬੀਵੀ ਵੀ ਮਰ ਜਾਵੇ, ਮੈਨੂੰ ਕੀ ਦੱਸਦਾ ਪਿਆ? ਤੂੰ ਮੈਨੂੰ ਬਰਬਾਦ ਮੈਂ ਬੜੇ ਕੀਤਾ। ਪਿਆਰ ਨਾਲ ਤੈਨੂੰ ਸਮਝਾਇਆ, ਤੂੰ ਮੇਰੀ ਗੱਲ ਸਮਝਿਆ ਹੀ ਕੋਈ ਨਾ। ਤੇ ਅੱਜ ਤੇਰੇ ਨਾਲ ਹੀ ਹੋਇਆ ਤੇ ਤੈਨੂੰ ਤੇਰਾ ਕਲਚਰ ਦਿਸਦਾ ਪਿਆ ਹੈ, ਤੈਨੂੰ ਤੇਰੀ ਫੈਮਿਲੀ ਦਿਸਦੀ ਪਈ ਹੈ ਤੇ ਮੇਰਾ ਕੀ ਆ? ਤੂੰ ਮੈਨੂੰ ਬਰਬਾਦ ਕਰ ਛੱਡਿਆ ਸਿਰਫ ਆਪਣੀ ਖੈਸ਼ ਹਾਸਲ ਕਰਨ ਵਾਸਤੇ। ਅਮਨ ਸ਼ੇਰ ਮੈਨੂੰ ਮੇਰਾ ਲਾਇਸੈਂਸ ਮੁਅੱਤਲ ਹੋ ਗਿਆ, ਵਕਾਲਤ ਵਾਲਾ। ਮੈਂ ਹਰ ਪਾਸੋਂ ਬਰਬਾਦ ਤੇ ਤਬਾਹ ਹੋ ਗਿਆ। ਕਿਉਂ ਕੀਤਾ? ਨਹੀਂ ਪਤਾ ਹਕੀਕਤ ਆਈ ਮੈਂ ਪੁੱਛ ਕੇ ਤੇਰੇ ਕੋਲ ਆਣਾ। ਮੈਂ ਤੈਨੂੰ ਕੋਈ ਹਕੀਕਤ ਨਹੀਂ ਦੱਸਣਾ ਚਾਹੁੰਦੀ। ਤੂੰ ਹਕੀਕਤ ਦੱਸਣੀ ਹੈ ਭਾਵੇਂ ਮੈਨੂੰ ਕੁਝ ਵੀ ਕਰਨਾ ਪਿਆ। ਸਮਝ ਆਈ ਹੈ ਨਾ? ਪਿਆਰ ਕਰਦੀਆਂ ਹੈ ਨਾ, ਪਿਆਰ ਕਰਦੀਆਂ। ਆ ਤੇਰਾ ਪਿਆਰ ਆ। ਅਗਰ ਜ਼ਰੀ ਭਰ ਰੱਤੀ ਭਰ ਵੀ ਪਿਆਰ ਆਈ ਨਾ ਤੇ ਹਰਕਤ ਨਾ ਯੂ ਕਰਨੀ। ਦੂਈ ਗੱਲ, ਅਗਰ ਹਾਲੀ ਵੀ ਤੇਰੇ ਦਿਲ ਵਿੱਚ ਮੇਰੇ ਵਾਸਤੇ ਪਿਆਰ ਹੈ ਨਾ ਤੇ ਮੋੜਾ ਤੈਨੂੰ ਦੱਸਣਾ ਪਵਣਾ ਹੈ ਹਕੀਕਤ। ਅਮਨ ਸ਼ੇਰ ਪਿਆਰ ਤਾਂ ਮੈਂ ਤੇਰੇ ਨਾਲ ਕੱਲ ਵੀ ਕਰਦੀ ਆ, ਮੂੰਹ ਅੱਜ ਵੀ ਕਰਦੀ ਆ ਔਰ ਹਮੇਸ਼ਾ ਕਰਦੀ ਰਹਾ, ਪਰ ਤੈਨੂੰ ਹਕੀਕਤ ਮੈਂ ਨਹੀਂ ਦੱਸ ਸਕਦੀ, ਹਕੀਕਤ ਨਹੀਂ ਦੱਸ ਸਕਦੀ ਤੈਨੂੰ ਮੈਂ। ਅਮਨ ਸ਼ੇਰ ਚਾਹੁੰਦੀ ਹੈ ਨਾ ਕਿਆ ਮਨਸ਼ੇਰ ਹਮੇਸ਼ਾ ਵਾਸਤੇ ਤੇਰਾ ਹੋ ਜਾਵੇ? ਚਾਹੁੰਦੀ ਹੈ ਨਾ ਤੂੰ? ਹਾਂ ਤੇ ਫਿਰ ਹਕੀਕਤ ਦੱਸ। ਮੈਂ ਆ ਜਾਂਦਾ ਪਿਆ ਕਿ ਮੇਰੀ ਗੱਲ ਸੁਣ ਲਾ। ਮੈਂ ਬਰਬਾਦ ਹੋ ਚੁੱਕਾ ਹਾਂ, ਮੇਰੇ ਕੋਲ ਕੁਝ ਵੀ ਨਹੀਂ ਬਚਿਆ। ਅਮਨ ਸ਼ੇਰ ਅਜੇ ਵੀ ਕੁਝ ਨਹੀਂ ਵਿਗੜਿਆ, ਅਜੇ ਵੀ ਤੂੰ ਆਬਾਦ ਹੋ ਸਕਦਾ ਹੈ, ਸਭ ਕੁਝ ਸੈੱਟ ਹੋ ਸਕਦਾ ਹੈ ਅਗਰ ਤੂੰ ਮੇਰਾ ਹੋ ਜਾਵੇਂ ਤਾਂ। ਠੀਕ ਹੈ, ਪਰ ਇਸ ਵਾਸਤੇ ਤੈਨੂੰ ਕੁਰਬਾਨੀ ਹੁਣ ਦੇਣੀ ਪਮਸੀ ਦੁਬਾਰਾ ਮੋੜ। ਅਮਨ ਸ਼ੇਰ ਮੈਂ ਐਸਾ ਕੁਝ ਵੀ ਨਾ ਕਰਨਾ ਚਾਹੁੰਦੀ। ਯਾਦ ਹੀ ਜਦੋਂ ਤੈਨੂੰ ਮੈਂ ਪ੍ਰਪੋਜ਼ ਕੀਤਾ ਤੇ ਤੂੰ ਮੈਨੂੰ ਜਵਾਬ ਦਿੱਤਾ, ਮੈਂ ਉੱਥੇ ਪਰੇਸ਼ਾਨ ਹੋ ਕੇ ਬੈਠੀ ਆ ਮੂੰ ਤੇ ਤੇਰਾ ਚਾਚਾ ਪ੍ਰੇਮੀ ਟੱਕਰਿਆ ਮੈਨੂੰ, ਉਸ ਮੈਨੂੰ ਰਲਾਇਆ ਤੇ ਘਰ ਲੈ ਆਇਆ। ਮੈਂ ਘਰ ਆਉਂਦੇ ਆਈ, ਉਹਦੇ ਮਨਾ ਕਰਨ ਦੇ ਬਾਵਜੂਦ, ਮੇਰੇ ਮਨਾ ਕਰਨ ਦੇ ਬਾਵਜੂਦ ਉਹ ਮੈਨੂੰ ਆਪਣੇ ਘਰ ਲੈ ਕੇ ਆਇਆ। ਜਦੋਂ ਮੈਂ ਉਹਦੇ ਘਰ ਆਈ ਤੇ ਸੁਣਨ ਨੂੰ ਮਿਲਿਆ ਕਿ ਉਹਦੀ ਧੀ ਤੇਰੀ ਵਜ੍ਹਾ ਤੋਂ ਮੋਈ ਹੋਈ ਹੈ। ਧੀ? ਹਾਂ। ਉਸਤੇ ਤੇ ਕੁਝ ਧੀ ਹੈ ਕੋਈ ਨਾ। ਝੂਠ ਨਾ ਬੋਲ, ਉਸਦੀ ਧੀ ਹਾਈ ਜੋ ਤੇਰੇ ਇਨਕਾਰ ਤੇ ਜ਼ਾਰ ਲੈ ਕੇ ਮੋਈਆ। ਤੂੰ ਆਪਣੀ ਮਨ ਮਰਜ਼ੀ ਦੀ ਸ਼ਾਦੀ ਕੀਤੀ ਆ ਅਮਨ ਸ਼ੇਰ। ਤੇ ਚੰਗਾ ਕੀਤਾ, ਮੈਂ ਕੀ ਠੇਕਾ ਹੁੰਦੀ ਧੀ ਦਾ ਚਾਹਿਆ ਹੋਇਆ? ਤੂੰ ਉਹਦੇ ਨਾਲ ਜੋ ਵੀ ਕੀਤਾ, ਹਟ ਕੇ ਉਸ ਮੈਨੂੰ ਸਾਰੀਆਂ ਗੱਲਾਂ ਦੱਸੀਆਂ। ਮੈਂ ਕੀ ਕਰਨਾ ਉਹਦੇ ਨਾਲ? ਮੈਂ ਘਰ ਆ ਗਈ ਵਾਪਿਸ। ਜਦੋਂ ਮੈਂ ਘਰ ਆਈ ਉਸ ਮੈਨੂੰ ਫੋਨ ਕੀਤਾ ਕਿ ਤੂੰ ਅਮਨ ਸ਼ੇਰ ਦੇ ਖਿਲਾਫ ਬਿਆਨ ਦੇ ਕਿ ਅਮਨ ਸ਼ੇਰ ਬਰਬਾਦ ਹੋ ਜਾਵੇ। ਮੈਂ ਉਹਨੂੰ ਬੜਾ ਮਨਾ ਕੀਤਾ, ਬੜਾ ਸਮਝਾਇਆ, ਬੜਾ ਰੋਕਿਆ, ਲੇਕਿਨ ਉਸ ਸ਼ਖਸ ਮੇਰੀ ਇੱਕ ਨਾ ਸੁਣੀ। ਮੇਰੇ ਵੀਰਾਂ ਨੂੰ ਉਸ ਅਗਵਾ ਕਰ ਲਿਆ ਜੋ ਕਿ ਮੇਰੀ ਕੋਲ ਕਾਇਨਾਤ ਆਈ। ਮੇਰੇ ਵੀਰਾਂ ਨੂੰ ਅਗਵਾ ਕੀਤਾ ਤੇ ਉਸ ਤੋਂ ਬਾਅਦ ਮੈਂ ਮਜਬੂਰ ਹੋ ਗਈ, ਮੈਂ ਉਹਦੀ ਗੱਲ ਮੰਨ ਲਈ ਤੇ ਮੈਂ ਤੇਰੇ ਖਿਲਾਫ ਬਿਆਨ ਦੇ ਦਿੱਤਾ ਜੋ ਕਿ ਮੈਨੂੰ। ਤੂੰ ਠੀਕ ਕੀਤਾ। ਕੋਈ ਵੀ ਤੇਰੀ ਜਗ੍ਹਾ ਤੇ ਹੁੰਦਾ ਤੇ ਉਸ ਨਾਦੀਆ ਇਹੋ ਕਰਨਾ। ਤੇ ਬਾਕੀ ਮੈਂ ਤੈਨੂੰ ਹਾਸਿਲ ਕਰਨ ਵਾਸਤੇ ਕੁਝ ਨਹੀਂ ਕੀਤਾ, ਮੈਂ ਆਪਣੇ ਵਿਰਾਹ ਦੇ ਹੱਥੋਂ ਮਜਬੂਰ ਹੋਈ ਹਾਂ। ਅੱਛਾ ਪਰੇਸ਼ਾਨ ਨਾ ਹੋ, ਠੀਕ ਹੈ ਨਾ? ਤੇਰੇ ਵਿਰਾਹ ਨੂੰ ਹੀ ਕੋਈ ਨਾ ਸੀ ਤੇ ਤੈਨੂੰ ਹੀ ਕੋਈ ਨਾ ਸੀ। ਹਮੇਸ਼ਾ ਵਾਸਤੇ ਤੁਸੀਂ ਦੋਵੇਂ ਭੈਣ ਵਿਰਾਹ ਮੇਰੇ ਨਾਲ ਰਸ। ਤੈਨੂੰ ਅਮਨ ਸ਼ੇਰ ਚਾਹੀਦਾ ਨਾ, ਤੈਨੂੰ ਅਮਨ ਸ਼ੇਰ ਮਿਲ ਜਾਸੀ। ਤੇਰੇ ਵਿਰਾਹ ਨੂੰ ਹਿਫਾਜ਼ਤ ਚਾਹੀਦੀ ਆ ਨਾ, ਉਹਦੀ ਹਿਫਾਜ਼ਤ ਮੈਂ ਕਰ ਸਕਿਆ। ਲੇਕਿਨ ਇਸ ਵਾਸਤੇ ਤੈਨੂੰ ਉਵੇਂ ਤਰ੍ਹਾਂ ਆ ਕੇ ਮੀਡੀਆ ਤੇ ਇਹ ਸਾਰੀ ਹਕੀਕਤ ਦੱਸਣੀ ਪਵਣੀ ਹੈ। ਮੈਂ ਬੀਵੀ ਨੂੰ ਆਪਣੀ ਨੂੰ ਤਲਾਕ ਦੇ ਛੱਡਸਾਂ ਜਾ ਕੇ ਅਦਾਲਤ ਤੇ। ਮੈਂ ਤੈਨੂੰ ਹਮੇਸ਼ਾ ਵਾਸਤੇ ਆਪਣਾ ਬਣਾ ਲੈ ਸੰਗਿਆ। ਇਹੋ ਹੀ ਚਾਹਨੀ ਹੈ ਨਾ ਤੂੰ? ਤੇ ਠੀਕ ਹੈ, ਤੂੰ ਬਿਆਨ ਦੇ ਛਾ, ਅੱਜ ਹੀ ਦੇ ਛੱਡ ਤੇ ਸੁਬਹ ਮੈਂ ਤੈਨੂੰ ਅਪਣਾ ਲੈ ਸੰਗਿਆ। ਤੂੰ ਪਰੇਸ਼ਾਨ ਨਾ ਹੋ, ਮੈਂ ਮਜਬੂਰ ਹਾਂ, ਮੈਂ ਸਾਰਾ ਕੁਝ ਕੀਤਾ। ਤੇ ਬਾਕੀ ਇਹ ਹੈ
ਕਿ ਮੈਂ ਸਾਰਾ ਕੁਝ ਸੈੱਟ ਵੀ ਕਰ ਸਕਦੀ ਹਾਂ। ਮੈਂ ਬਸ ਬਲੈਕਮੇਲ ਹੋਣ ਲੱਗ ਗਈ ਆ ਮੂੰ ਤੇ ਤਾਂ ਕਰਕੇ ਮੈਂ ਬਿਆਨ ਦਿੱਤੇ। ਮੈਂ ਬਿਆਨ ਆਪਣੇ ਵਾਪਸ ਲਈ ਸਾਂ ਤੇ ਤੈਨੂੰ ਅੱਜ ਹੀ ਵੇਖਣ ਚਲੋ ਨੂੰ ਵੀਡੀਓ ਫਿਰ ਮਿਲ ਸੀ। ਦੇਰ ਨਾ ਕਰ, ਜਿੰਨਾ ਜਲਦੀ ਹੁੰਦੇ ਨਾ ਕਰਕੇ ਤੇ ਤੂੰ ਮੇਰੇ ਕੋਲ ਆ ਜਾ, ਠੀਕ ਹੈ ਨਾ? ਠੀਕ ਹੈ ਅਮਨ ਸ਼ੇਰ, ਇਹ ਹੁਣ ਤੇਰੇ ਸਿਰ ਤੇ ਹੀ ਸਾਰਾ ਕੁਝ। ਠੀਕ ਹੋ ਗਿਆ। ਕੰਪਲਾ ਨਾ ਹੋਵੇ ਤਾਂ ਆਂਦਾ ਪਿਆ ਤੂੰ ਮੇਰੇ ਨਾਲ ਪਿਆਰ ਕਰਦੀ ਹੈ ਤੇ ਤੂੰ ਇਹ ਕਰਨਾ ਹੀ ਕੋਈ ਨਾ। ਤੇਰੇ ਨਾਲ ਤਾਂ ਮੈਂ ਪਿਆਰ ਕਰਦੀ ਆਮੂ ਔਰ ਕਰਦੀ ਰਾਸਾ, ਲੇਕਿਨ ਮੈਂ ਮਜਬੂਰ ਸਿਰਫ ਵਿਰਾਹ ਦੀ ਵਜ੍ਹਾ ਤੋਂ ਆਮੂ ਤੇ ਤੂੰ ਤੇਰੇ ਚਾਚੇ ਮੇਰੇ ਨਾਲ ਐਂਡ ਕਰ ਦਿੱਤਾ। ਕੋਈ ਗੱਲ ਨਹੀਂ, ਮੈਂ ਅੱਜ ਹੀ ਬਿਆਨ ਦੇਸਾਂ। ਹਾਏ ਸਾਰੇ ਮਸਲੇ ਹੱਲ ਹੋ ਗਏ ਨੇ। ਹੁਣ ਤਾਂ ਮੇਰਾ ਦਿਲ ਹੈ ਘੰਟਾ ਕਿ ਮੈਂ ਘੁੰਮ ਫਿਰ ਮਾਰਾਂ। घूमे सुमर कोई ना मेरा प्यो मार, मसले हाल नहीं होए, मसले विगड़ गए ना। देखो ਜੀ ਮੈਂ ਤੁਹਾਡੀ ਨਾਦੀਆ ਬੀਬੀ ਤੇ ਮੈਂ ਅਮਰਸ਼ੇਰ ਵਕੀਲ ਦੇ ਬਾਰੇ ਜੋ ਵੀ ਗੱਲਾਂ ਕੀਤੀਆਂ ਹਨ ਉਹ ਕਿਸੇ ਦੇ ਦਬਾਅ ਵਿੱਚ ਕੀਤੀਆਂ ਕਿ ਉਹ ਹੋਰ ਕਿਸੇ ਦਾ ਦਬਾਅ ਨਾ, ਉਸਦੇ ਚਾਚੇ ਦਾ ਦਬਾਅ ਆ ਮੇਰੇ ਤੇ ਬਹੁਤ ਜ਼ਿਆਦਾ। ਉਸ ਮੇਰੇ ਵੀਰਾਂ ਨੂੰ ਅਗਵਾ ਕਰ ਲਿਆ ਤੇ ਮੈਂ ਉਸੇ ਮਜਬੂਰੀ ਵਿੱਚ ਆ ਕੇ ਅਮਰਸ਼ੇਰ ਦੇ ਬਾਰੇ ਜੋ ਵੀ ਆਖਿਆ ਜਾਂ ਜੋ ਵੀ ਬੋਲਿਆ ਹੈ। मेरा प्यो है वीडियो बहुत वायरल होई कोती ते है, मिलक थाने में पेड़ गई साडी हूं खैर काई नु ਵਰਗਾ ਕੋਈ ਦੁਨੀਆ ਤੇ ਇਨਸਾਨ ਨਹੀਂ ਤੇ ਨਾ ਹੀ ਕੋਈ ਹੋ ਸਕਦਾ ਹੈ ਕਿ ਮੈਂ ਆਪਣੇ ਉਹ ਦਿੱਤੇ ਹੋਏ ਬਿਆਨ ਵਾਪਸ ਲੈਂਦੀ ਆ, ਕਿਉਂਕਿ ਮੈਂ ਨਹੀਂ ਚਾਹੁੰਦੀ ਕਿ ਮੇਰੀ ਵਜ੍ਹਾ ਤੋਂ ਕਿਸੇ ਦਾ ਘਰ ਬਰਬਾਦ ਹੋਵੇ। ਹਲਾ ਹੁਣ ਬਣ ਚਕਾਰੋ ਇਹ ਹਾਲ ਕੱਢਿਆ ਈਆ, ਬਕਵਾਸ ਨਾ ਕਰੋ। ਬਕਵਾਸ ਨਾ ਕਰੋ। ਮੈਨੂੰ ਇਹ ਨਹੀਂ ਪਤਾ ਵੀ ਬਾਹਰ ਤੁਸੀਂ ਇਹ ਰੰਗ ਕੋਲ ਲਾਉਂਦਾ ਏ ਹੋ। ਤੂੰ ਹੁਣ ਨਾ ਪਾਓ ਕੋ ਤੇਰੇ ਮੂੰਹ ਚ ਆਵਾਜ਼ ਨਾ ਨਿਕਲੇ ਤੇ ਠੀਕ ਟਾਟਾ ਕਰਨ ਦੀ ਗੱਲ ਠੀਕ ਲੋੜ। ਹੋ ਗਿਆ, ਠੀਕ ਹੋ ਗਿਆ। ਠੀਕ ਹੋ ਗਿਆ। ਹੁਣ ਆ मेरा प्यो ਵੀਡੀਓ इनका की करना है? ਇਹਦਾ ਕੀ ਹਾਲ ਕਰੀਏ ਯਾਰ, ਇਤਨਾ ਕੁਝ ਕਰ ਨਾ ਸਕਦੀ। ਮੈਂ जो ਤੇ भी ਹੀਰਾ है ना, जो कुछ उसकार छोड़ा है ना साडी पीछे नस्ल वास्ते काफी है। ਉਹਨੂੰ ਮੈਂ ਚਾਹ ਨਾ ਲਵਾਂ ਜਾ ਕੇ। ਚਾਹ ਨਾ अगर तू कैसे ना डायरेक्ट पुलिस साडे बूहे ते होनी है, उन्होंने पता है उन्होंने उस तू खतरा है। ਤੂੰ ਸਹੀ ਆਣਾ ਚਲੋ ਭਾਈ। उन्होंने कोई और भी नुकसान पहुंचावे ना, जिम्मेदार असा बनना है क्योंकि वो साडे खिलाफ वीडियो चढ़ी है। हुन जो भी करनी ना दिमाग ते ठंडे दिमाग ना गल कर, ठंडे दिमाग ना सोच के समझ के तां कदम उठावे। ਹੁਣ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਤੇ ਕਿਹੜੇ ਪਾਸੇ ਜਾਵਾਂ। ਇਹਦਾ ਕੀ ਹਾਲ ਹੋ ਸੀ ਗਿਆ। जेड़ा भी करनी मेरा प्यो कर, मैं भी किसी अपने दोस्त बेलिंग टकरदा ते ना कोई हाल करदा वीडियो डिलीट करवाइने आ। बहुत वड्डा सोशल मीडिया का है अकाउंट, जैसे खबरनामा जैसे चलदी पई है। ਹਲਤ ਜਲਦੀ ਜਾ ਤੂੰ, ਮੋੜ ਇੱਥੇ ਬੈਠਾ ਹੈ। ਜਿਹੜਾ ਇਨਸਾਨ ਗਲਤ ਰਾਹ ਤੇ ਚੱਲੇ ਨਾ ਉਹ ਇੰਜੇ ਆ ਕੇ ਸਿਰੇ ਸੋਟਾ ਪੰਦਾ ਨੇ। ਬਕਵਾਸ ਨਾ ਕਰ, ਤੂੰ ਇਹਦੀ ਸੂਫਲ ਬਣੀ ਕੋਤੀ ਸੂਫਲ ਤੇ ਬਣੀ ਇੱਕ ਵਾਰੀ ਆ ਕੇ ਚੁੱਪ ਕਰ। ਟਾ 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 ਕੀਤੀ ਜਾਨੀ ਹੈ। ਮੈਂ ਪਿਆ ਨਹੀਂ ਆਉਂਦਾ ਬਿਰਾਂ ਨੂੰ ਕਿਉਂ ਤੂੰ ਚਾਹਿਆ ਇਹ ਜਾ ਕੇ ਚੰਗਾ ਕਿਉਂ ਕੀਤਾ ਗਲਤ ਬਿਆਨ ਦਵਾਏ ਨਹੀਂ। ਮੈਂ ਕਰ ਲਈ ਸਾਂ, ਨਹੀਂ ਤੈਨੂੰ ਪੁਲਿਸ ਲੈ ਜਾਂਦੀ। ਹੋਵੇ ਜਿਹੜੇ ਖਾਂਦੇ ਪਏ ਨੂੰ। हाँ मैं मैंने माफ कर चा, मेरे को गलती हो गई है। नहीं मैं बुरा, मैं उतू जेड़ा ना मैं शराफत दा लिबादा पहने होया ते विच मैं बड़ा मुनाफिक हां ते मैं दो शादियां करदा हुन्ना। बीवी तू बाहरों बाहर शादी कीती होई आ, मैं बच्चे दा प्यो भी बन गया हां, सारा कुछ वगैरह वगैरह। हुन पता लग गई हुन क्यों झूठ बोलदी पई। हुन तो मैनू पता लग गया, लेकिन हुन ये गल्लां तो नहीं ना बनदियां। कोई भी गल, कोई भी किसी दे बारे गल हुंदी है ना ते उस कंजर नु सबूत पेश करन दा मौका देना चाहिए। अदालत भी है ना, ओ वाज़ेह भावे बंदे किसी दा कतल कीते होए ते जज भी वेंदा पे होए, पुलिस भी वेंदी पे होए, लेकिन अदालत सुनदी ओनू मोड़ भी है बे तू सबूत प्रूफ दे बे तो नहीं मारिया होया। एक तरीका कार हुंदा है ना। मतलब तू तो वो वीडियो वेख के ते शुरू हो गई है ते तलाक ते फलान ते दिगान। वीडियो हुन सामने आ गई, हुन उस ते तो मैंने यकीन करना पवना है ना। मैं हुन मेरी की गलती आई? काई नहीं गलती तेरी भाई, मेरी गलती आ। ਕਿਸੇ ਦੀ ਵੀ ਕੋਈ ਨਹੀਂ ਗਲਤੀ, ਜਿਨ੍ਹਾਂ ਦੀ ਗਲਤੀ ਆ ਉਹਨਾਂ ਵੀਡੀਓ ਬਿਆਨ ਸੁਣ ਲੈ। हाँ चंगा कीता ही, ये तो बहुत अच्छा कीता है। मेरे ते तू बहुत बड़ा एहसान कीता है नादिया। गल ये है कि जिवें तू मेरे उत्ते तोहमत लाई है ना, मैं तेरा शुक्रिया अदा कर ही नहीं सकदा। मियां बीवी असी बहुत खुश हैं तेरे ते, हद तो ज्यादा। ਕੀ ਮਤਲਬ ਅਮਨ ਸ਼ੇਰ ਮੀਆਂ ਬੀਵੀ? हाँ गलतफहमियां दूर हो गई अल्लाह ਤੂੰ कीता। ਮੇਰੇ ਨਾਲ ਵਾਅਦਾ ਕੀਤਾ ਵੀ ਤੂੰ ਆਪਣੇ ਬਿਆਨ ਵਾਪਸ ਲਓ, ਤੇਰੇ ਨਾਲ ਮੈਂ ਸ਼ਾਦੀ ਕਰਦਾ ਤੇ ਮੈਂ ਆਪਣੀ ਬੀਵੀ ਨੂੰ ਤਲਾਕ ਦੇਸਾਂ, ਜੋ ਕਿ ਤੂੰ ਵਾਅਦਾ ਕਰਕੇ ਵੀ ਨਹੀਂ ਨਿਭਾਉਂਦਾ ਪਿਆ। ਤੇ ਤੂੰ ਕੀ ਆਂਦਾ ਪਿਆ? केड़ा वादा कीता?
ਹੈ ਅਮਸ਼ੇਰ ਤੂੰ ਮੇਰੇ ਨਾਲ ਵਾਅਦਾ ਕੀਤਾ ਕਿ ਤੂੰ ਮੈਂ ਬਿਆਨ ਤੇਰੇ ਬੱਚੇ ਦਾ ਪਿਓ ਹਾਂ ਮੈਂ ਤੇਰੇ ਬੱਚੇ ਦਾ ਪਿਓ ਹਾਂ ਜਿਹੜੀ ਗੱਲ ਕੀਤੀ ਆਈਓ ਨਹੀਂ ਕੋਈ ਨਾ ਨਾ ਆਖ ਲਿਓ ਨਾ ਸੋਸ਼ਲ ਮੀਡੀਆ ਤੇ ਸਾਰੇ ਜਹਾਨ ਦੇ ਸੁਣਾ ਲਿਓ ਨਾ ਅਮਸ਼ੇਰ ਮੈਂ ਤੈਨੂੰ ਜਦੋਂ ਮਜਬੂਰੀ ਦੱਸੀ ਆ ਮੈਂ ਤੈਨੂੰ ਮਜਬੂਰੀ ਦੱਸੀ ਆ ਕਿ ਮੇਰੇ ਵੀਰਾਂ ਨੂੰ ਤੇਰੇ ਚਾਚੇ ਅਗਵਾ ਕੀਤਾ ਤੇ ਤਾਂ ਕਰਕੇ ਮੈਂ ਵੀਡੀਓ ਬਿਆਨ ਦਿੱਤੇ ਆ ਉਹਦੇ ਵਿੱਚ ਮੇਰੀ ਕੋਈ ਗਲਤੀ ਨਾ ਜੱਟ ਤੈਨੂੰ ਅਗਵਾ ਕਰਕੇ ਤੇਰੇ ਵਿਰਾ ਕੋਲ ਬਿਆਨ ਕੋਈ ਵੀ ਕਿਸੇ ਦੇ ਹੱਕ ਦਿਵਾ ਛੱਡੇ ਜਾਂ ਕਿਸੇ ਦੇ ਖਿਲਾਫ ਦਿਵਾ ਛੱਡੇ ਤੁਮੋਣੇ ਦਾ ਮਤਲਬ ਹੈ ਪ੍ਰੈਸ਼ਰ ਚ ਆ ਕੇ ਕੋਈ ਵੀ ਕਿਸੇ ਦੇ ਖਿਲਾਫ ਬਿਆਨ ਦਿੱਤੀ ਜਾਵੇ ਮੈਂ ਕੋਈ ਤੇਰਾ ਕੋਈ ਦੇ ਦੇਵਣਾ ਹੈ ਤੂੰ ਪਿਆਰ ਮੈਨੂੰ ਕਰਦੀ ਆ ਤੇ ਤੇਰੀ ਆਪਣੀ ਮਰਜ਼ੀ ਮੈਂ ਆਪਣੀ ਬੀਵੀ ਨਾਲ ਪਿਆਰ ਕਰਦਾ ਮੈਂ ਉਹਦੇ ਨਾਲ ਖੁਸ਼ ਹਾਂ ਲੇਕਿਨ ਤੂੰ ਤੇ ਮੈਨੂੰ ਕਿਸੇ ਜਹਾਨ ਦਾ ਹੀ ਨਹੀਂ ਛੋੜਿਆ ਤੂੰ ਮੈਨੂੰ ਮੈਂ ਉਹ ਬਿਆਨ ਵਾਪਸ ਵੀ ਲੈਣ ਆਪਣੇ ਤੇ ਠੀਕ ਹੈ ਨਾ ਵਾਪਸ ਲੈ ਨਾ ਜਿਵੇਂ ਮੇਰੇ ਉੱਤੇ ਤੋਮਤ ਲਾਈ ਵਾਪਸ ਹਟਾ ਕੇ ਤੇ ਆਪਣੇ ਤੇ ਲਾ ਲਈਏ ਨਾ ਠੀਕ ਹੈ ਨਾ ਹੁਣ ਤੂੰ ਉਹ ਐਂ ਜਾਈ ਨਿਕਲਣ ਵਾਲੀ ਗੱਲ ਕਰ ਸਮਝ ਆਈ ਹੈ ਨਾ ਅਮਨਸ਼ੇਰ ਠੀਕ ਹੈ ਮੈਂ ਚਲੀ ਜਾਂਦੀ ਹਾਂ ਇਸ ਘਰ ਵਿੱਚੋਂ ਪਰ ਜਾਂਦੀ ਜਾਂਦੀ ਮੈਂ ਤੈਨੂੰ ਇੱਕ ਗੱਲ ਜ਼ਰੂਰ ਕਰਕੇ ਜਾਸਾਂ ਅੱਛਾ ਹੁਣ ਨਵੀਂ ਕੀ ਗੱਲ ਅੱਗੇ ਤਾਂ ਬਿਆਨ ਮੈਂ ਦਿੱਤੀ ਆ ਨਾ ਕਿ ਤੈਨੂੰ ਕੁਝ ਨਾ ਹੋਵੇ ਤੇਰਾ ਮੁਸਤਕਬਲ ਖਰਾਬ ਨਾ ਹੋਵੇ ਮੇਰੀ ਵਜ੍ਹਾ ਤੋਂ ਕਿ ਹੁਣ ਮੈਂ ਬਿਆਨ ਨਹੀਂ ਦੇ ਸਕਦੀ ਮੈਂ ਥੱਕ ਗਈ ਆ ਬਿਆਨ ਦੇ ਦੇ ਕੇ ਮੈਂ ਜ਼ਲੀਲ ਹੋ ਗਈ ਆ ਹੁਣ ਮੈਨੂੰ ਤੇਰੇ ਤੇ ਕੋਈ ਗਿਲਾ ਨਹੀਂ ਤੇਰੀਆਂ ਮੈਂ ਸੁਣ ਲਈਆਂ ਮੇਰੀ ਮੌਤ ਹੈ ਉਹ ਮੈਂ ਗੱਲ ਨਾਲ ਲਾ ਲਈ ਸਾਂ ਆ ਵੇਂਦੀ ਪਈ ਹੈ ਮਰਨਾ ਵੀ ਹੋਵੇ ਨਾ ਤੇ ਸਾਡੀ ਹੱਦਬੰਦੀ ਚ ਬਾਹਰ ਜਾ ਕੇ ਮਰੀ ਜੋ ਵੀ ਜਾਂ ਤੇਰੀ ਹਵੇਲੀ ਦੇ ਬਾਹਰ ਮਰਸਾ ਤੇ ਜਾਂ ਆਪਣੇ ਘਰ ਜਾ ਕੇ ਮਰਸਾ ਜੋ ਕਿ ਤੇਰੇ ਤੇ ਦਾਗ ਨਾ ਲੱਗੇ ਤੇ ਬਸ ਤੈਨੂੰ ਅੱਲਾਹ ਪਾਕ ਤੈਨੂੰ ਅਮਨਸ਼ੇਰ ਹਮੇਸ਼ਾ ਖੁਸ਼ ਰੱਖੇ ਅਮਨਸ਼ੇਰ ਇਹ ਤਾਂ ਬਹੁਤ ਸੀਰੀਅਸ ਲੱਗਦੀ ਪਈ ਹੈ ਤੇ ਸੀਰੀਅਸ ਕੀ ਲੱਗਦੀ ਪਈ ਆ ਮੋੜੋ ਪਿਆਰ ਕਰਦੀ ਹੈ ਮੇਰੇ ਨਾਲ ਹੱਦ ਤੋਂ ਜ਼ਿਆਦਾ ਕਰਦੀ ਹੈ ਕਿ ਮੈਂ ਆਖਾਂ ਬਈ ਠੀਕ ਹੈ ਤੂੰ ਆ ਜਾਈ ਥਈ ਮੇਰੀ ਬੀਵੀ ਦੇ ਨਾਲ ਤੂੰ ਰਵਣ ਲੱਗ ਜਾ ਮੈਂ ਉਹਦੇ ਨਾਲ ਨਿਕਾਹ ਕਰ ਲਵਾਂ ਨਹੀਂ ਮੈਂ ਉਹ ਗੱਲ ਕੋਈ ਕਿਸੇ ਨੂੰ ਪਸੰਦ ਕਰਦਾ ਤਾਂ ਉਹਦੇ ਮੇਰਾ ਕਿਹੜਾ ਕਸੂਰ ਹੈ ਉਹ ਤਾਂ ਤੇਰੀ ਗੱਲ ਠੀਕ ਹੈ ਅਗਰ ਇਸ ਆਪਣੇ ਆਪ ਨਾਲ ਕੁਝ ਕਰ ਲਿਆ ਤੇ ਸਾਡੇ ਖਿਲਾਫ ਕੋਈ ਬਿਆਨ ਜਿਹੜਾ ਮੇਰੇ ਨਾਲ ਇਸ ਕੀਤਾ ਹੈ ਨਾ ਸਾਰੇ ਜਹਾਨ ਦੇ ਵਿੱਚ ਮੇਰੇ ਉੱਤੇ ਮਿਲਾ ਥੂ ਕੀਤੀ ਹੈ ਇਹ ਮਰੇ ਜੀਵੇ ਮੈਨੇ ਦੇ ਨਾਲ ਕੋਈ ਕਨਸੈਪਟ ਨਹੀਂ ਹੈ ਠੀਕ ਹੈ ਨਾ ਮੇਰੇ ਆਲੂ ਇੱਥੇ ਜਾਂਦੀ ਪਈ ਉੱਥੇ ਫੜਕ ਜਾਵੇ ਤੇ ਮਰ ਜਾਵੇ ਮੈਨੇ ਦੀ ਕੋਈ ਧਮਕੀ ਦਾ ਕੋਈ ਡਰ ਖੌਫ ਨਹੀਂ ਹੈ ਰੋਲਾ ਕਾਟ ਤੂੰ ਚੁੱਪ ਕਰ ਬਸ ਮਰਦੀ ਹੈ ਤਾਂ ਮਰੇ ਪਈ ਹੱਦ ਹੋ ਗਈ ਕਿਸੇ ਦੀ ਜ਼ਿੰਦਗੀ ਦੇ ਵਿੱਚ ਜ਼ਹਿਰ ਘੋਲ ਕੇ ਤੇ ਤੁਸੀਂ ਐਂ ਪਿਆਰ ਹਾਸਿਲ ਕਰ ਸਕਦੇ ਹੋ ਅਮਨਸ਼ੇਰ ਤੂੰ ਵਾਕਈ ਝੂਠਾ ਨਿਕਲਿਆ ਲੇਕਿਨ ਮੈਂ ਵੀ ਤਾਂ ਕਮਲੀ ਆਮੋ ਨਾ ਦੁਬਾਰਾ ਮੁੜ ਤੇਰੀਆਂ ਗੱਲਾਂ 'ਚ ਆ ਗਈ ਤੇ ਗੱਲਾਂ 'ਚ ਆ ਕੇ ਆਪਣੇ ਬਿਆਨ ਵਾਪਸ ਲੈ ਹੁਣ ਮੈਂ ਕੀ ਬਿਆਨ ਦੇਵਾਂ ਤੇ ਕੀ ਕਰਾਂ ਮੈਂ ਹੁਣ ਮੈਂ ਬਿਆਨ ਨਹੀਂ ਦੇ ਸਕਦੀ ਤੇ ਆਪਣੀ ਜਾਨ ਤਾਂ ਦੇ ਸਕਦੀ ਆ ਨਾ ਵਿਰਾ ਹੈ ਨਾ ਮੇਰਾ ਨਹੀਂ ਉਹਦੇ ਤੋਂ ਇਲਾਵਾ ਮੈਂ ਰਾਂਦੀ ਜਹਾਨ ਤੋਂ ਪਿਆਰ ਹੈ ਕੋਈ ਗੱਲ ਨਹੀਂ ਉਹਦਾ ਵੀ ਅੱਲਾ ਵਾਰਿਸ ਹੈ ਨਾ ਮੈਂ ਉਸਾਂ ਤੇ ਨਾ ਹੀ ਕੋਈ ਕਿਸੇ ਨੂੰ ਤੰਗੀ ਵੜਸੀ ਵਿਰਾ ਵੀ ਮੇਰੀ ਵਜ੍ਹਾ ਤੋਂ ਅਗਵਾ ਹੋਇਆ ਉਹਦੇ ਨਾਲ ਇਤਨਾ ਕੁਝ ਹੋਇਆ ਲੇਕਿਨ ਮੈਂ ਉਹਦੀ ਵਜ੍ਹਾ ਤੋਂ ਇੱਡੇ ਵੱਡੇ ਬਿਆਨ ਦਿੱਤੇ ਕਿ ਮੇਰੇ ਵਿਰਾ ਨੂੰ ਕੁਝ ਨਾ ਹੋਵੇ ਵਿਰਾ ਵਾਲੀ ਤਾਂ ਮੌਕੀ ਲੇਕਿਨ ਅਮਨਸ਼ੇਰ ਤੇਰੇ ਵਾਲੀ ਜੋ ਮੇਰੇ ਦਿਲ ਵਿੱਚ ਮੁਹੱਬਤ ਹੈ ਉਹ ਹਮੇਸ਼ਾ ਰਾਣੀ ਹੈ ਕਦੀ ਵੀ ਨਹੀਂ ਖਤਮ ਹੋ ਸਕਦੀ बेशक एक तरफी मोहब्बत है लेकिन तू मेरा नहीं हो सकिया इस जान अगले जान तो हो जासे ना मैं ही अपनी जान दे देंदी सारिया मुसीबतां चों निकल जासा सारिया मुसीबतां चों निकल जासा ले मुझे तेनू अल्लाह पाक हमेशा सलामत रखे और तू हमेशा सलामत रखे तेरी नजर है तेरे दिल मेरी जात वास्ते मोहब्बत कोई ना आना कोई गल नहीं जेड़े इस जान नहीं ना मिलते
वो अगले जान जरूर मिले।